ਅਗਲੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਕੈਲੀਫੋਰਨੀਆ ਦੇ ਇੱਕ ਬੰਦੇ ਦੇ ਉੱਤੇ ਚਾਰजेस ਲਗਾਏ ਗਏ ਆ ਬੀਤੇ ਹਫਤੇ ਦੇ ਵਿੱਚ ਹੋਮਲੈਸਾਂ ਦੇ ਨੂੰ ਇਸ ਬੰਦੇ ਨੇ ਜਿਹੜਾ ਉਹ ਸ਼ਿਕਾਰ ਬਣਾਇਆ ਸੀ। ਚਾਰ ਕਹਿੰਦੇ ਵੀ ਲੋਕਾਂ ਦੇ ਉੱਤੇ ਇਸਨੇ ਹਮਲਾ ਕੀਤਾ। ਚਾਰ ਜਾਣੇ ਮਰੇ ਸੀ ਐਲਏ ਦੇ ਵਿੱਚ ਪਿਛਲੇ 4 ਦਿਨਾਂ ਦੇ ਵਿੱਚ। ਇੱਕ ਜਾਣੇ ਨੂੰ ਤਾਂ ਉਸਨੇ ਗਰਾਜ ਦੇ ਵਿੱਚ ਮਾਰਿਆ ਤੇ 3 ਜਿਹੜੇ ਆ ਹੋਮਲੈਸ ਬੰਦਿਆਂ ਨੂੰ ਜਿਹੜਾ ਆ ਉੱਥੇ ਜਿੱਥੇ ਸੌ ਰਹੇ ਸੀ ਉੱਥੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਹੁਣ ਇਸ ਨੂੰ 3 ਕਿਲਿੰਗਸ ਦੇ ਨਾਲ ਹੋਮਲੈਸ ਬੰਦਿਆਂ ਦੀ ਜਿਹੜੀ ਉਹ ਚਾਰਜ ਕੀਤਾ ਹੈ। 33 ਸਾਲਾਂ ਦਾ ਜੈਰਿਡ ਜੋਸਫ ਪੋਵਲ ਇਸ ਨੂੰ ਬੀਤੇ ਹਫਤੇ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਸੀ। ਐਲਏ ਕਾਉਂਟੀ ਦੇ ਡਿਸਟ੍ਰਿਕਟ ਅਟਾਰਨੀ ਆਫਿਸ ਨੇ ਇਹ ਦੱਸਿਆ ਗਿਆ ਆ ਵੀ ਇਸ ਦੇ ਉੱਤੇ ਅੱਜ ਜਿਹੜੇ ਚਾਰजेस ਆ ਉਹ ਲਗਾ ਦਿੱਤੇ ਗਏ ਆ। ਕਹਿੰਦੇ ਵੀ ਇਸ ਨੇ ਮੋਟਿਵ ਕੀ ਸੀਗਾ ਇਸ ਪਿੱਛੇ ਇਸ ਦੇ ਮਾਰਨ ਦਾ, ਉਹਦੇ ਬਾਰੇ ਤਾਂ ਅਜੇ ਪਤਾ ਨਹੀਂ ਆ। ਉਸ ਟਾਈਮ ਦੇ ਉੱਤੇ ਜਦੋਂ ਹੋਮਲੈਸ ਬੰਦੇ ਜਿਹੜੇ ਆ ਰੋਜ਼ਾਨਾ ਮਰ ਰਹੇ ਸੀਗੇ ਤਾਂ ਕਈਆਂ ਨੇ ਸੀਰੀਅਲ ਕਿਲਰ ਦੀ ਵੀ ਗੱਲ ਉਦੋਂ ਛੇੜੀ ਸੀਗੀ। ਕਿਲਿੰਗ ਕਹਿੰਦੇ ਆ ਵੀ ਐਤਵਾਰ ਨੂੰ ਸ਼ੁਰੂ ਹੋਈ ਜਿਹੜੀ ਉਹ 26 ਨਵੰਬਰ ਨੂੰ। ਉਹ ਤੋਂ ਸਭ ਤੋਂ ਪਹਿਲਾਂ ਹੋਜ਼ੇ ਬੋਲੋਨਸ ਉਸ ਨੂੰ ਸੁੱਤੇ ਪਏ ਨੂੰ ਇੱਕ ਐਲੀ ਦੇ ਵਿੱਚ 37 ਸਾਲਾਂ ਦੇ ਨੂੰ ਉੱਥੇ ਮਾਰਿਆ। ਅਗਲੀ ਸਵੇਰ ਨੂੰ ਮਾਰਕ ਡਿਗਸ 62 ਸਾਲਾਂ ਦਾ ਉਸ ਨੂੰ ਜਿਹੜਾ ਉਸਨੇ ਮਾਰਿਆ ਤੇ ਇੱਕ ਬੰਦੇ ਨੂੰ ਉਸਨੇ ਗਰਾਜ ਦੇ ਵਿੱਚ ਮਾਰਿਆ। ਉਸਦੇ ਸਿੰਬਲੋਨ ਐਲਏ ਕਾਉਂਟੀ ਦਾ ਇੱਕ EMPLOYEE ਸੀਗਾ ਉਸ ਨੂੰ ਤੇ ਫਿਰ ਇੱਕ 52 ਸਾਲਾਂ ਦੇ ਬੰਦੇ ਨੂੰ ਸਾਈਡ ਵਾਕ ਦੇ ਉੱਤੇ ਸੁੱਤੇ ਪਏ ਨੂੰ ਇਸਨੇ ਮਾਰਿਆ ਸੀਗਾ। ਸੋ $2 ਮਿਲੀਅਨ ਦੀ ਬੇਲ ਦੇ ਉੱਤੇ ਇਸ ਨੂੰ ਹਿਰਾਸਤ ਦੇ ਵਿੱਚ ਰੱਖਿਆ ਗਿਆ ਸੀਗਾ। ਅਜੇ ਕੋਈ ਉਸਦਾ ਅਟਰਨੀ ਆ ਕਿ ਨਹੀਂ ਉਸ ਦਾ ਜਿਹੜਾ ਪਤਾ ਨਹੀਂ ਆ। ਕਹਿੰਦੇ ਵੀ ਜੇ ਕਨਵਿਕਟ ਹੋ ਜਾਂਦਾ ਜਿਹੜੇ ਇਸ ਦੇ ਉੱਤੇ ਚਾਰजेस ਲਗਾਏ ਗਏ ਆ ਤਾਂ ਇਸ ਨੂੰ ਸਾਰੀ ਉਮਰ ਸਲਾਖਾਂ ਦੇ ਪਿੱਛੇ ਜਿਹੜਾ ਆ ਉਹ ਰਹਿਣਾ ਪਵੇਗਾ। 3 ਹੋਮਲੈਸ ਜਾਣੇ ਤੇ ਇੱਕ ਨੂੰ ਗਰਾਜ ਦੇ ਵਿੱਚ ਮਾਰਨ ਦੇ ਦੋਸ਼ਾਂ ਵਿੱਚ ਜੈਰਿਡ ਨਾਂ ਦੇ ਬੰਦੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਹੁਣ ਚਾਰजेस ਲਗਾਏ ਗਏ ਆ। ਅਗਲੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਕੈਲੀਫੋਰਨੀਆ ਦੇ ਇੱਕ ਬੰਦੇ ਦੇ ਉੱਤੇ ਚਾਰजेस ਲਗਾਏ ਗਏ ਆ ਬੀਤੇ ਹਫਤੇ ਦੇ ਵਿੱਚ ਹੋਮਲੈਸਾਂ ਦੇ ਨੂੰ ਇਸ ਬੰਦੇ ਨੇ ਜਿਹੜਾ ਉਹ ਸ਼ਿਕਾਰ ਬਣਾਇਆ ਸੀ। ਚਾਰ ਕਹਿੰਦੇ ਵੀ ਲੋਕਾਂ ਦੇ ਉੱਤੇ ਇਸਨੇ ਹਮਲਾ ਕੀਤਾ। 4 ਜਾਣੇ ਮਰੇ ਸੀ ਐਲਏ ਦੇ ਵਿੱਚ ਪਿਛਲੇ 4 ਦਿਨਾਂ ਦੇ ਵਿੱਚ। ਇੱਕ ਜਾਣੇ ਨੂੰ ਤਾਂ ਉਸਨੇ ਗਰਾਜ ਦੇ ਵਿੱਚ ਮਾਰਿਆ ਤੇ 3 ਜਿਹੜੇ ਆ ਹੋਮਲੈਸ ਬੰਦਿਆਂ ਨੂੰ ਜਿਹੜਾ ਆ ਉੱਥੇ ਜਿੱਥੇ ਸੌ ਰਹੇ ਸੀ ਉੱਥੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਹੁਣ ਇਸ ਨੂੰ 3 ਕਿਲਿੰਗਸ ਦੇ ਨਾਲ ਹੋਮਲੈਸ ਬੰਦਿਆਂ ਦੀ ਜਿਹੜੀ ਉਹ ਚਾਰਜ ਕੀਤਾ ਹੈ। 33 ਸਾਲਾਂ ਦਾ ਜੈਰਿਡ ਜੋਸਫ ਪੋਵਲ ਇਸ ਨੂੰ ਬੀਤੇ ਹਫਤੇ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਸੀ। ਐਲਏ ਕਾਉਂਟੀ ਦੇ ਡਿਸਟ੍ਰਿਕਟ ਅਟਾਰਨੀ ਆਫਿਸ ਨੇ ਇਹ ਦੱਸਿਆ ਗਿਆ ਆ ਵੀ ਇਸ ਦੇ ਉੱਤੇ ਅੱਜ ਜਿਹੜੇ ਚਾਰजेस ਆ ਉਹ ਲਗਾ ਦਿੱਤੇ ਗਏ ਆ। ਕਹਿੰਦੇ ਵੀ ਇਸ ਨੇ ਮੋਟਿਵ ਕੀ ਸੀਗਾ ਇਸ ਪਿੱਛੇ ਇਸ ਦੇ ਮਾਰਨ ਦਾ, ਉਹਦੇ ਬਾਰੇ ਤਾਂ ਅਜੇ ਪਤਾ ਨਹੀਂ ਆ। ਉਸ ਟਾਈਮ ਦੇ ਉੱਤੇ ਜਦੋਂ ਹੋਮਲੈਸ ਬੰਦੇ ਜਿਹੜੇ ਆ ਰੋਜ਼ਾਨਾ ਮਰ ਰਹੇ ਸੀਗੇ ਤਾਂ ਕਈਆਂ ਨੇ ਸੀਰੀਅਲ ਕਿਲਰ ਦੀ ਵੀ ਗੱਲ ਉਦੋਂ ਛੇੜੀ ਸੀਗੀ। ਕਿਲਿੰਗ ਕਹਿੰਦੇ ਆ ਵੀ ਐਤਵਾਰ ਨੂੰ ਸ਼ੁਰੂ ਹੋਈ ਜਿਹੜੀ ਉਹ 26 ਨਵੰਬਰ ਨੂੰ। ਉਹ ਤੋਂ ਸਭ ਤੋਂ ਪਹਿਲਾਂ ਹੋਜ਼ੇ ਬੋਲੋਨਸ ਉਸ ਨੂੰ ਸੁੱਤੇ ਪਏ ਨੂੰ ਇੱਕ ਐਲੀ ਦੇ ਵਿੱਚ 37 ਸਾਲਾਂ ਦੇ ਨੂੰ ਉੱਥੇ ਮਾਰਿਆ। ਅਗਲੀ ਸਵੇਰ ਨੂੰ ਮਾਰਕ ਡਿਗਸ 62 ਸਾਲਾਂ ਦਾ ਉਸ ਨੂੰ ਜਿਹੜਾ ਉਸਨੇ ਮਾਰਿਆ ਤੇ ਇੱਕ ਬੰਦੇ ਨੂੰ ਉਸਨੇ ਗਰਾਜ ਦੇ ਵਿੱਚ ਮਾਰਿਆ। ਉਸਦੇ ਸਿੰਬਲੋਨ ਐਲਏ ਕਾਉਂਟੀ ਦਾ ਇੱਕ EMPLOYEE ਸੀਗਾ ਉਸ ਨੂੰ ਤੇ ਫਿਰ ਇੱਕ 52 ਸਾਲਾਂ ਦੇ ਬੰਦੇ ਨੂੰ ਸਾਈਡ ਵਾਕ ਦੇ ਉੱਤੇ ਸੁੱਤੇ ਪਏ ਨੂੰ ਇਸਨੇ ਮਾਰਿਆ ਸੀਗਾ। ਸੋ $2 ਮਿਲੀਅਨ ਦੀ ਬੇਲ ਦੇ ਉੱਤੇ ਇਸ ਨੂੰ ਹਿਰਾਸਤ ਦੇ ਵਿੱਚ ਰੱਖਿਆ ਗਿਆ ਸੀਗਾ। ਅਜੇ ਕੋਈ ਉਸਦਾ ਅਟਰਨੀ ਆ ਕਿ ਨਹੀਂ ਉਸ ਦਾ ਜਿਹੜਾ ਪਤਾ ਨਹੀਂ ਆ। ਕਹਿੰਦੇ ਵੀ ਜੇ ਕਨਵਿਕਟ ਹੋ ਜਾਂਦਾ ਜਿਹੜੇ ਇਸ ਦੇ ਉੱਤੇ ਚਾਰजेस ਲਗਾਏ ਗਏ ਆ ਤਾਂ ਇਸ ਨੂੰ ਸਾਰੀ ਉਮਰ ਸਲਾਖਾਂ ਦੇ ਪਿੱਛੇ ਜਿਹੜਾ ਆ ਉਹ ਰਹਿਣਾ ਪਵੇਗਾ। 3 ਹੋਮਲੈਸ ਜਾਣੇ ਤੇ ਇੱਕ ਨੂੰ ਗਰਾਜ ਦੇ ਵਿੱਚ ਮਾਰਨ ਦੇ ਦੋਸ਼ਾਂ ਵਿੱਚ ਜੈਰਿਡ ਨਾਂ ਦੇ ਬੰਦੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਹੁਣ ਚਾਰजेस ਲਗਾਏ ਗਏ।